ਚਾਈਨਾ ਨੇ ਇੰਪੋਜ਼ ਕੀਤੀਆਂ ਨੇ ਟੈਰਿਫਸ ਅਮਰੀਕਾ ਦੇ ਕੋਲ ਆਇਲ ਤੇ ਵਹੀਕਲਸ ਦੇ ਉੱਤੇ 15% ਟੈਰਿਫ ਕੋਲ ਦੇ ਉੱਤੇ LNG ਪ੍ਰੋਡਕਟਸ ਤੇ 10% ਕਰੂਡ ਆਇਲ ਐਗਰੀਕਲਚਰ ਮਸ਼ੀਨਰੀ ਲਾਰਜ ਡਿਸਪਲੇਸਮੈਂਟ ਕਾਰਸ ਇਸ ਦੇ ਉੱਤੇ। ਯੂਰਪੀਅਨ ਯੂਨੀਅਨ ਨੇ ਵੀ ਇਹ ਕਿਹਾ ਕਿ ਵੀ ਉਹ ਅਰਲੀ ਗੱਲਬਾਤ ਚਾਹੁੰਦੇ ਨੇ ਤਾਂ ਕਿ ਟਰੰਪ ਦਾ ਟੈਰਿਫ ਦਾ ਖੌਫ ਜਿਹੜਾ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਉਹ ਹਕੀਕਤ ਨਾ ਬਣੇ। ਅਮਰੀਕਾ ਗਜ਼ਾ ਨੂੰ ਟੇਕ ਓਵਰ ਕਰ ਸਕਦਾ ਹੈ ਕਿ ਵੀ ਅਸੀਂ ਲੈ ਲਾਂਗੇ ਐਂਡ ਡੂ ਏ ਰੀਅਲ ਜੌਬ ਅਸੀਂ ਬਾਈ ਰਿਮੂਵਿੰਗ ਅਨਐਕਸਪਲੋਡਡ ਬੋਮਬਸ ਐਂਡ ਇਕਨੋਮਿਕਲੀ ਰੀਡਿਵੈਲਪਿੰਗ ਦਾ ਫਲਸਤੀਨੀਅਨ ਟੈਰੀਟਰੀ ਇਨਟੂ ਰਿਵੀਰਾ ਆਫ ਮਿਡਲ ਈਸਟ। ਜਿਹੜੇ ਫਲਸਤੀਨੀ ਉੱਥੋਂ ਨੇ ਦੇ ਕੈਨ ਬੀ ਰੀਸੈਟਲਡ ਆਊਟਸਾਈਡ ਦਾ ਗਾਜ਼ਾ, ਉਹਨਾਂ ਨੂੰ ਅਸੀਂ ਹੋਰ ਕਿਤੇ ਸੈਟਲ ਹੋ ਜਾਣ, ਉਹਨਾਂ ਨੂੰ ਮਿਡਲ ਈਸਟ ਔਰ ਦੂਜਿਆਂ ਦੇ ਵਿੱਚ ਸੈਟਲ ਕਰ ਦਿਓ। ਔਰ ਇਹ ਜਿਹੜਾ ਨੇਤਨਯਾਹੂ ਹੈ ਉਹਨੇ ਇਹ ਕਿਹਾ ਜੀ ਦਿਸ ਇਜ਼ ਐਨ ਆਈਡੀਆ ਵਰਥ ਪੇਇੰਗ ਅਟੈਂਸ਼ਨ ਟੂ। ਜਿਹੜਾ ਨੇਤਨਯਾਹੂ ਦੀ ਲਗਾਤਾਰ ਪ੍ਰੋਵੋਕੇਸ਼ਨ ਜਾਂ ਅਮਰੀਕਾ ਦੀ ਚਾਹਤ ਰਹੀ ਹੈ ਇਹਨਾਂ ਨੇ ਹੁਣ ਈਰਾਨ ਨੂੰ ਨਿਸ਼ਾਨੇ ਤੇ ਲੈਣਾ ਔਰ ਇਹ ਕਿ ਵੀ ਉਹ ਜਿਵੇਂ ਨਿਊਕਲੀਅਰ ਬਣਾ ਰਿਹਾ ਹੁੰਦਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਟੈਰਿਫ ਲਾਉਣ ਦੇ ਤਾਬੜਤੋੜ ਫੈਸਲਿਆਂ ਤੋਂ ਬਾਅਦ ਹੁਣ ਇਹ ਬਹਿਸ ਛਿੜ ਚੁੱਕੀ ਹੈ ਕਿ ਕੀ ਪ੍ਰੈਜ਼ੀਡੈਂਟ ਟਰੰਪ ਹੋਰ ਅੱਗੇ ਵਧਣਗੇ ਜਾਂ ਗੱਲਬਾਤ ਰਾਹੀਂ ਸਮੱਸਿਆ ਨੂੰ ਨਜਿੱਠਿਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਜਿਹੜਾ ਸਾਡਾ ਲੀਡ ਸੈਗਮੈਂਟ ਸੀ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਹੈ ਉਹ ਟੈਰਿਫ ਨੂੰ ਲੈ ਕੇ ਜੋ ਸੈਲਵੋ ਓਪਨ ਹੋਏ ਫਾਇਰ ਦੈਟ ਇਜ਼ ਲਾਈਕ ਲੈਟਿੰਗ ਦਾ ਕੈਟ ਇਨ ਐਮੰਗਸ ਦਾ ਪਿਜਨਸ, ਉਹਨੂੰ ਬਹੁਤ ਪਸੰਦ ਕੀਤਾ ਗਿਆ। ਅੱਜ ਵੀ 2-3 ਸੱਜਣਾਂ ਦੀ ਕਾਲ ਵੀ ਆਈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਇਸ ਨੂੰ ਠੀਕ ਮੈਟਾਫਰ ਅਲੰਕਾਰ ਇਸਤੇਮਾਲ ਕੀਤਾ। ਮੈਂ ਕਿਹਾ ਜੀ ਇਹ ਹੈ ਹੀ ਅਮਰੀਕਨ ਜਿਹੜਾ ਐਕਸਪ੍ਰੈਸ਼ਨ ਹੈ ਔਰ ਇਹੀ ਬਿਆਨ ਕਰਦੀ ਹੈ। ਹੁਣ ਜਿਹੜੀ ਚੀਜ਼ ਦੀ ਦੋ ਚੀਜ਼ਾਂ ਇਸ ਵੇਲੇ ਸਾਈਮਲਟੇਨੀਅਸਲੀ ਚੱਲ ਰਹੀਆਂ ਨੇ। ਇੱਕ ਪਾਸੇ ਤਾਂ ਟੈਰਿਫ ਵਾਰ ਹੈ, ਉਹ ਤਾਂ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਕੈਨੇਡਾ ਔਰ ਮੈਕਸੀਕੋ ਨੂੰ 30 ਦਿਨ ਲਈ ਰਾਹਤ ਹੈ ਔਰ ਹਾਲਾਂਕਿ ਦੋਨਾਂ ਨੇ, ਕੈਨੇਡਾ ਨੇ ਤਾਂ ਇਮੀਡੀਏਟ ਅਨਾਊਂਸ ਕਰ ਦਿੱਤਾ ਸੀ ਕਿ ਉਹ ਕਾਊਂਟਰ ਅਮਰੀਕਨ ਕਿਹੜੀਆਂ ਚੀਜ਼ਾਂ 'ਤੇ ਚੁੰਗੀ ਮਸੂਲ ਲਾਉਣਗੇ। ਮੈਕਸੀਕੋ ਨੇ ਜਿਹੜਾ ਬੀਬੀ ਨੇ ਕਲੌਡੀਆ ਨੇ ਉਹਨੇ ਹੋਲਡ ਕੀਤਾ ਹੋਇਆ ਸੀ ਬਟ ਆਲਰੇਡੀ ਉਹ ਵੀ ਆਪਣੀ ਪਲਾਨ ਤਿਆਰ ਕਰ ਰਹੇ ਸੀ। ਸੋ ਤਾਂ 30 ਦਿਨ 'ਚ ਹੁਣ ਕੀ ਹੋਏਗਾ। ਹਾਲਾਂ ਮੈਂ ਅੱਜ ਇਸ ਦੇ ਉੱਤੇ ਵੀ ਪੜ੍ਹ ਰਿਹਾ ਸੀ ਕਿ ਖਾਸ ਤੌਰ 'ਤੇ ਜਿਵੇਂ ਆਟੋ ਇੰਡਸਟਰੀ ਹੈ, ਆਟੋ ਇੰਡਸਟਰੀ ਤਾਂ ਮੈਕਸੀਕੋ ਕੈਨੇਡਾ ਅਮਰੀਕਾ ਦੇ ਵਿਚਾਲੇ ਇੰਨਾ ਕਹਿ ਕੇ ਇੱਕ ਪਾਰਟ ਇੱਧਰੋਂ ਉੱਧਰ ਗਿਆ ਫਿਰ ਇੱਧਰ ਆਇਆ ਅਤੇ ਇੱਧਰ ਆਇਆ। ਉਹਨਾਂ ਨੇ ਕਿਹਾ ਜੀ ਇਹ ਠੀਕ ਹੈ ਕਿ ਭਾਵੇਂ ਜੇ 30 ਦਿਨ ਬਾਅਦ ਇਸ ਦੇ ਉੱਤੇ ਕੁਛ ਵੀ ਨਾ ਹੋਏ, ਨਾਰਮਲ ਹੋ ਜਾਏ, ਲੇਕਿਨ ਹੁਣ ਕੋਈ ਵੀ ਜਿਹੜੀ ਸਿਚੁਏਸ਼ਨ ਇੱਕ ਵਾਰੀ ਡਿਵੈਲਪ ਕਰ ਦਿੱਤੀ ਗਈ ਹੈ, ਕੋਈ ਵੀ ਜਿਹੜੀ ਵੱਡੀ ਧਿਰ ਹੈ ਜਿਹੜੀ ਪੈਸੇ ਵਾਲੀ ਉਹ ਇਨਵੈਸਟ ਨਹੀਂ ਕਰੇਗੀ ਹੁਣ ਇਸ ਸੈਕਟਰ 'ਚ। ਉਹ ਆਪੋ ਆਪਣਿਆਂ 'ਚ ਤਾਂ ਦੇਖਿਆ ਹੀ ਵੀ ਉਹਨਾਂ ਨੇ ਕੀ ਕਰਨਾ ਹੈ, ਪਰ ਉਹਨਾਂ ਨੂੰ ਲੱਗੇਗਾ ਕਿ ਵੀ ਜੇ ਹੁਣ ਸਮੂਥ ਹੋ ਵੀ ਗਿਆ, ਕੱਲ੍ਹ ਨੂੰ ਉਹ ਰਸਤਾ ਖੁੱਲ੍ਹ ਗਿਆ, ਕੱਲ੍ਹ ਨੂੰ ਕੋਈ ਫਿਊਚਰ ਦੇ ਵਿੱਚ ਵੀ ਕੋਈ ਪ੍ਰੈਜ਼ੀਡੈਂਟ ਇਸੇ ਲਾਈਨ ਦੇ ਉੱਤੇ ਜਿਹੜਾ ਹੈ ਗੱਲ ਜਿਹੜਾ ਅੱਗੇ ਤੋਰ ਸਕਦਾ ਹੈ। ਚਾਈਨਾ ਨੇ ਇਸ ਦਾ ਜਵਾਬ ਦਿੱਤਾ ਹੈ। ਚਾਈਨਾ ਨੇ ਆਪਣਾ ਉਹਨਾਂ ਨੇ ਇੰਪੋਜ਼ ਕੀਤੀਆਂ ਨੇ ਟੈਰਿਫਸ ਅਮਰੀਕਾ ਦੇ ਕੋਲ ਆਇਲ ਤੇ ਵਹੀਕਲਸ ਦੇ ਉੱਤੇ। ਉਹਨਾਂ ਨੇ ਵੀ ਜਿਹੜਾ ਹੈ 15% ਟੈਰਿਫ ਕੋਲ ਦੇ ਉੱਤੇ LNG ਪ੍ਰੋਡਕਟਸ ਤੇ 10% ਕਰੂਡ ਆਇਲ ਐਗਰੀਕਲਚਰ ਮਸ਼ੀਨਰੀ ਲਾਰਜ ਡਿਸਪਲੇਸਮੈਂਟ ਕਾਰਸ ਇਸ ਦੇ ਉੱਤੇ। ਜਿਹੜਾ ਦੂਸਰੀ ਇੰਡੀਕੇਸ਼ਨ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ, ਉਹਨਾਂ ਨੇ ਕਿਹਾ ਜੀ UK ਦੇ ਨਾਲ ਗੱਲਬਾਤ ਦੇ ਨਾਲ ਕੁਛ ਅਸੀਂ ਸੈਟਲ ਕਰ ਸਕਦੇ ਹਾਂ ਪਰ ਯੂਰਪੀਅਨ ਯੂਨੀਅਨ ਜਿਹੜੀ ਹੈ ਉਹਨਾਂ ਨੂੰ ਜਿਹੜਾ ਉਹ ਜਵਾਬਦੇਹੀ ਹੋਏਗੀ, ਉਹ ਟੈਰਿਫ ਲੱਗਣਗੇ। ਹੁਣ ਇਸ ਦੇ ਉੱਤੇ ਯੂਰਪੀਅਨ ਯੂਨੀਅਨ ਨੇ ਵੀ ਇਹ ਕਿਹਾ ਕਿ ਵੀ ਉਹ ਅਰਲੀ ਗੱਲਬਾਤ ਚਾਹੁੰਦੇ ਨੇ ਤਾਂ ਕਿ ਟਰੰਪ ਦਾ ਟੈਰਿਫ ਦਾ ਖੌਫ ਜਿਹੜਾ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਉਹ ਹਕੀਕਤ ਨਾ ਬਣੇ। ਔਰ ਉਹਨਾਂ ਦਾ ਜਿਹੜਾ ਯੂਰਪੀਅਨ ਯੂਨੀਅਨ ਟ੍ਰੇਡ ਚੀਫ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਰਲੀ ਐਨਗੇਜਮੈਂਟ ਵਿਦ US ਕਮਰਸ ਸੈਕਟਰੀ ਟਰੰਪ ਹੈਜ਼ ਸੈਡ ਯੂਰਪੀਅਨ ਯੂਨੀਅਨ ਇਜ਼ ਨੈਕਸਟ ਇਨ ਲਾਈਨ ਆਫਟਰ ਕੈਨੇਡਾ ਮੈਕਸੀਕੋ ਐਂਡ ਚਾਈਨਾ। ਸੋ ਉਹਨਾਂ ਦੇ ਵਿੱਚ ਇੱਕ ਆਪਣੇ ਕਿਸਮ ਦਾ ਖੌਫ ਜਿਹੜਾ ਉਹ ਪਸਰਿਆ ਹੋਇਆ। ਔਰ ਦੂਸਰੇ ਪਾਸੇ ਜਿਹੜਾ ਮੈਨੂੰ ਇਹ ਲੱਗਦਾ ਇੱਕ ਹਿਊਮੈਨੀਟੇਰੀਅਨ ਪਹੁੰਚ ਹੋਣ ਕਰਕੇ ਜਾਂ ਬੇਸ਼ੱਕ
ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਨੂੰ ਐਡਰੈਸ ਕਰਦੇ ਰਹੇ ਹਾਂ ਜਾਂ ਕਰਦੇ ਹਾਂ ਤਾਂ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਪੋਲੀਟੀਕਲੀ ਜਾਂ ਮਿਲੀਟੈਰਲੀ ਇਹ ਸਪਾਈਨਲੈਸ ਗਟਲੈਸ ਟੁੱਥਲੈਸ ਆਰਗੇਨਾਈਜੇਸ਼ਨ ਹੈ। ਨਾ ਸਪਾਈਨ ਹੈ, ਨਾ ਗਟ ਹੈ, ਨਾ ਟੁੱਥ ਹੈ। ਲੇਕਿਨ ਹੈਵਿੰਗ ਸੈਡ ਦੈਟ ਹਮੇਸ਼ਾ ਸਾਡਾ ਇਹ ਕਹਿਣਾ ਹੈ ਕਿ ਭਾਈ ਦੁਨੀਆ ਦੇ ਵਿੱਚ ਪਾਵਰਟੀ ਪ੍ਰੋਗਰਾਮ, ਏਡ ਜਿਹੜੀ ਹੈ ਮਦਦ, ਉਸ ਨੂੰ ਜਾਂ ਵੈਕਸੀਨੇਸ਼ਨ ਪ੍ਰੋਗਰਾਮ ਜਾਂ ਜਿਹੜੇ ਯੂਨੈਸਕੋ ਦੇ ਥੱਲੇ ਜਾਂ ਅਦਰਵਾਈਜ਼ ਜਿੱਥੇ ਟਕਰਾਅ ਉੱਥੇ ਪੀਸ ਕੀਪਿੰਗ ਦੇ ਰੂਪ 'ਚ ਔਰ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਸ ਨੇ ਵੱਡੇ ਲੈਵਲ ਦੇ ਉੱਤੇ ਦੁਨੀਆ 'ਚ ਬਹੁਤ ਸਾਰੀਆਂ ਬਿਮਾਰੀਆਂ ਦੀ ਰੈਡੀਕੇਸ਼ਨ ਖਾਸ ਤੌਰ 'ਤੇ ਜਦੋਂ ਅਸੀਂ ਅਫਰੀਕਾ ਜਾਂ ਸਾਊਥ ਅਮਰੀਕਾ ਜਾਂ ਈਵਨ ਏਸ਼ੀਆ ਦੀਆਂ ਵੀ ਪੂਅਰ ਕੰਟਰੀਜ਼ ਦੇਖਦੇ ਹਾਂ, ਉਹਦੇ 'ਚ ਜਿਹੜਾ ਸਭ ਤੋਂ ਵੱਡਾ ਜਿਹੜੇ 2-3 ਫੀਲਡ ਜਾਂ 2-3 ਸੈਕਟਰ ਜਿਨ੍ਹਾਂ ਨੂੰ ਟਰੰਪ ਦੀਆਂ ਨੀਤੀਆਂ ਦਾ ਲੌਂਗ ਟਰਮ ਖਮਿਆਜ਼ਾ ਭੁਗਤਣਾ ਪਏਗਾ, ਉਹਨਾਂ 'ਚੋਂ ਇੱਕ ਤਾਂ ਜ਼ਾਹਰ ਹੈ ਕਲਾਈਮੇਟ ਹੈ। ਔਰ ਜਦੋਂ ਕੋਈ ਇਹ ਮੰਨਣ ਤੋਂ ਇਨਕਾਰੀ ਹੋਏ ਕਿ ਵੀ ਕਲਾਈਮੇਟ ਕੋਈ ਗਲੇਸ਼ੀਅਰ ਪਿਘਲ ਰਹੇ ਨੇ ਜਾਂ ਕੋਈ ਕਲਾਈਮੇਟ ਚੇਂਜ ਵੀ ਹੋ ਰਹੀ ਹੈ, ਹਾਲਾਂਕਿ ਕੱਲ੍ਹ ਇੱਕ ਡੀਟੇਲ ਸਟੋਰੀ ਮੈਂ ਇੱਕ ਚੈਨਲ 'ਤੇ ਦੇਖ ਰਿਹਾ ਸੀ ਔਰ ਸ਼ਾਇਦ ਨਿਊਯਾਰਕ ਦੀਆਂ ਵੀ ਬਹੁਤ ਸਾਰੀਆਂ ਆਬਾਦੀਆਂ 'ਚ ਐਸਾ ਹੋਏ ਕਿਉਂਕਿ ਉਹਨਾਂ ਨੇ ਅਮਰੀਕਾ ਦੇ ਸ਼ਹਿਰਾਂ ਦੇ ਹਵਾਲੇ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਵੀ ਕਿਉਂਕਿ ਕਲਾਈਮੇਟ ਚੇਂਜ ਨੇ ਗਰਮੀ ਪੈਦਾ ਕੀਤੀ ਹੈ, ਐਤਕੀ ਗਰਮੀ ਵੀ ਰਿਕਾਰਡ ਪਈ ਔਰ ਜਿਹੜੀ ਰੈਟ ਪਾਪੂਲੇਸ਼ਨ ਹੈ ਚੂਹਿਆਂ ਦੀ, ਚੂਹੇ ਉਹ ਬਹੁਤ ਵੱਧ ਗਈ ਹੈ ਔਰ ਇੰਨੀ ਤੇਜ਼ੀ ਨਾਲ ਰੈਟਸ ਜਿਹੜੇ ਨੇ ਉਹ ਹੋਏ ਨੇ ਕਿ ਵੀ ਕਈ ਥਾਵਾਂ ਦੇ ਉੱਤੇ, ਕਿਉਂਕਿ ਰੈਟ ਜਿਹੜੇ ਨੇ ਉਹ ਕੈਰੀਅਰ ਵੀ ਨੇ ਬਿਮਾਰੀ ਦੇ ਜਿਹੜੇ ਜਰਮਸ ਦੇ ਵੀ। ਹੁਣ ਮਤਲਬ ਕੱਲਾ ਇਹ ਨਹੀਂ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਜੇ ਕਿ ਕਲਾਈਮੇਟ ਚੇਂਜ ਹੋਈ ਤਾਂ ਗਲੇਸ਼ੀਅਰ ਇਹਦਾ ਕਿਸ ਲੈਵਲ ਪਰ ਜੇ ਤੁਸੀਂ ਇਹ ਮੰਨੋ ਹੀ ਨਾ ਕਿ ਵੀ ਇਹ ਤਾਂ ਹੋਇਆ ਹੀ ਨਹੀਂ ਹੈ ਨਾ। ਜਦੋਂ ਹੁਣ ਪਹਿਲੀ ਵਾਰੀ ਉੱਤੇ ਨਾ ਅਮਰੀਕਨ ਉਤਰੇ ਮੂਨ ਦੇ ਉੱਤੇ ਤੇ ਇੱਕ ਬੜੇ ਚੰਗੇ ਸਿਆਣੇ ਆਪਣੇ ਆਪ ਨੂੰ ਕਹਿਣ ਵਾਲੇ ਇੱਕ ਇੰਡੀਅਨ ਜਿਹੜਾ ਉਹ ਆਰਗੂਮੈਂਟ ਕਰ ਰਿਹਾ ਸੀ, ਕਹਿੰਦੇ ਨਹੀਂ ਐਵੇਂ ਜੰਗਲ ਜੁੰਗਲ 'ਚ ਕਿਤੇ ਉਤਾਰਤਾ, ਚੰਦਰਮਾ 'ਤੇ ਕੌਣ ਉਤਰ ਸਕਦਾ, ਚੰਦਰਮਾ ਸਾਡਾ ਫਲਾਣਾ ਤੇ ਠਿਮਕਾ ਤੇ ਦੂਜਾ। ਹੁਣ ਜਿਨ੍ਹਾਂ ਨੇ ਉਹ ਸਾਰੀ ਗੀਤ ਚੰਦਰਮਾ ਦੇ ਦੁਆਲੇ ਗਾਏ, ਹੁਣ ਚੰਦਾ ਮਾਮਾ ਬਣਾਇਆ ਹੋਏ ਤੇ ਦੇਵਤਾ ਬਣਾਇਆ ਹੋਏ ਚੰਦਰਮਾ ਦੇ ਨਾਲ, ਪਤਾ ਨਹੀਂ ਕਿਹਨੂੰ ਜੋੜਿਆ ਹੋਏ, ਉਹਨਾਂ ਨੂੰ ਲੱਗਿਆ ਵੀ ਬੰਦਾ ਉੱਥੇ ਕਿਤੇ ਜਾ ਕੇ ਉਹਨੇ ਉਹਦੇ ਦੇਵਤੇ ਦੇ ਸਿਰ ਤੇ ਪੈਰ ਰੱਖਦਾ। ਸੋ ਮਤਲਬ ਹੁਣ ਜੇ ਇਹ ਇਸ ਕਿਸਮ ਦੀ ਡਿਨਾਇਲ ਹੈ ਕਿ ਜੀ ਨਹੀਂ ਇਹ ਕੋਈ ਨਹੀਂ ਕਲਾਈਮੇਟ, ਉਹਨੇ ਡਰਿਲ ਬੇਬੀ ਡਰਿਲ, ਇੱਥੇ ਤੁਸੀਂ ਆਇਲ ਵੀ ਡਰਿਲ ਕਰੋ, ਤੁਸੀਂ ਪੈਰਿਸ ਅਕੋਰਡ 'ਚੋਂ ਵੀ ਨਿਕਲ ਗਏ, ਤੁਸੀਂ ਦੂਸਰੇ 'ਚੋਂ ਵੀ, ਸੋ ਉਹਨੂੰ ਕੀਤਾ। ਪਰ ਜਿਹੜੀਆਂ 2-3 ਖਬਰਾਂ ਨੇ ਮੈਨੂੰ ਕਾਫੀ ਪਰੇਸ਼ਾਨ ਵੀ ਕੀਤਾ ਹੈ ਕਿਉਂਕਿ ਮੈਂ ਇਹ ਸਮਝਦਾ ਵੀ ਇਹ ਜਦੋਂ ਅਸੀਂ ਮੁੱਢਲੇ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਜਿਹੜੇ ਚੈਪਟਰ ਨੂੰ UN ਨੇ ਮੰਨਿਆ ਉਹਦੇ 'ਚ ਰਾਈਟ ਟੂ ਐਜੂਕੇਸ਼ਨ ਹੈ, ਰਾਈਟ ਟੂ ਬੀ ਲੋਕੇਟਡ ਐਨੀਵੇਅਰ, ਰਾਈਟ ਟੂ ਲਿਵ ਹੈ ਔਰ ਰਾਈਟ ਟੂ ਹੈਲਥ ਹੈ, ਐਜੂਕੇਸ਼ਨ ਹੈ। ਹੁਣ ਜਿਹੜੀਆਂ ਥੋੜ੍ਹਾ ਬਹੁਤ ਇਨਫਰਾਸਟਰਕਚਰ UN ਦੇ ਥੱਲੇ ਓਵਰ ਏ ਪੀਰੀਅਡ ਆਫ 60-70 ਈਅਰਸ ਬਿਲਟ ਹੋਇਆ, ਉਹਨੂੰ ਵੀ ਕਿਉਂਕਿ ਅਮਰੀਕਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਸਟ ਪ੍ਰੋਸਪਰਸ ਕੰਟਰੀ ਹੈ, ਸਭ ਤੋਂ ਜ਼ਿਆਦਾ ਡੋਨਰ ਇਹਨਾਂ ਪ੍ਰੋਗਰਾਮਸ ਦਾ ਰਿਹਾ, ਸਭ ਜਿਹੜੀ ਹੈ ਉਹ ਉਹਦੇ 'ਚੋਂ ਬਾਹਰ ਆ ਗਿਆ ਅਮਰੀਕਾ। ਔਰ ਹੁਣ ਵੀ ਜਦੋਂ ਇਸ ਖਬਰ ਨੂੰ ਮੈਂ ਦੇਖ ਰਿਹਾ ਸੀ ਕਿ ਵੀ ਟਰੰਪ ਸਟਾਪਸ US ਇਨਵੋਲਵਮੈਂਟ ਵਿਦ UN ਰਾਈਟਸ ਬਾਡੀ, ਐਕਸਟੈਂਡਸ UNRWA ਫੰਡਿੰਗ ਹਾਲਟ। ਔਰ ਇਹਦੇ 'ਚ ਜਿਹੜੀ ਹਿਊਮਨ ਰਾਈਟਸ ਕੌਂਸਲ ਜਿਹੜੀ ਜ਼ਾਰ ਹੈ ਜਨੇਵਾ 'ਚ, ਉਹਦੇ 'ਚ ਵੀ ਫੰਡਿੰਗ ਬਿਲਕੁਲ ਖਤਮ ਕਰ ਦਿੱਤੀ। ਤੇ UN ਫਲਸਤੀਨੀਅਨ ਰਿਲੀਫ ਏਜੰਸੀ ਉਹ ਹੁਣੇ ਹੀ ਉਹਨਾਂ ਨੇ 4 ਫਰਵਰੀ ਨੂੰ ਆਰਡਰ ਕੀਤਾ, US ਪ੍ਰੈਜ਼ੀਡੈਂਟ ਡੋਨਲਡ ਟਰੰਪ on Tuesday ordered an end to US engagement with United Nations Human Rights Council and continued a halt to funding for the UN Palestinian Relief Agency। ਔਰ ਇਹ ਹੁਣ ਉੱਥੇ ਨੈਤਨਯਾਹੂ ਬੈਠਾ ਹੋਇਆ ਵਾਈਟ ਹਾਊਸ ਦੇ ਵਿੱਚ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਪ੍ਰੈਸ ਕਾਨਫਰੰਸ ਜੁਆਇੰਟ ਜਿਹੜੀ ਮੀਡੀਆ ਦੇ ਨਾਲ ਹੋ ਕੇ ਹਟੀ ਹੈ ਔਰ ਮੈਂ ਡਾਇਰੈਕਟਲੀ BBC ਦੀਆਂ ਕੁਝ ਖਬਰਾਂ ਵੀ ਸਾਂਝੀ ਕਰਾਂਗਾ ਕਿ ਭਾਈ ਇਹਦੇ 'ਚ ਕੀ ਹੋਇਆ। ਲੇਕਿਨ ਇਸ ਮੌਕੇ ਦੇ ਉੱਤੇ ਗੱਲ ਕਰਦੇ ਹਾਂ ਮੀਡੀਆ ਨਾਲ, ਟਰੰਪ ਨੇ ਕਿਹਾ ਕਿ ਵੀ ਉਹ ਸਾਰਿਆਂ ਦੀ ਫੰਡਿੰਗ UNRWA, ਹੈਲਪ ਫਲਸਤੀਨੀਅਨ ਨੀਡਡ ਔਰ ਹਿਊਮਨ ਰਾਈਟਸ ਕਾਉਂਸਲ ਜਿਹਦੇ 'ਚ 47 ਮੈਂਬਰ ਮੁਲਕ ਨੇ, ਉਹਨਾਂ ਸਾਰਿਆਂ ਦੀ ਏਡ ਜਿਹੜੀ ਹੈ ਉਹ ਅਸੀਂ ਕੱਟ ਕਰ ਰਹੇ। ਔਰ ਇਸ ਤੋਂ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਦੀ ਏਡ ਪਹਿਲਾਂ ਹੀ ਕੱਟ ਕਰ ਚੁੱਕੇ ਨੇ। ਹਾਲਾਂਕਿ WHO ਚੀਫ ਨੇ ਬਾਕੀ ਮੁਲਕਾਂ ਨੂੰ ਕਿਹਾ ਕਿ ਉਹ ਵਾਸ਼ਿੰਗਟਨ ਨੂੰ ਕਹੇ ਕਿ ਉਹ ਰੀਕਨਸੀਡਰ ਕਰੇ ਕਿ ਜਿਹੜਾ ਉਹਨੇ ਇਹ ਏਡ ਕੱਟ ਕੀਤੀ ਹੈ, ਕਿਉਂਕਿ ਉਹਦੇ ਥੱਲੇ ਦੁਨੀਆ ਦੇ ਵਿੱਚ ਗਰੀਬ ਮੁਲਕਾਂ 'ਚ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ। ਉਹ ਟੂਬਰਕਲੋਸਿਸ ਵਰਕ ਯੂਰਪ 'ਚ ਹੈ,
ਜਾਂ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਟਿੰਗ ਸਟਾਪ ਵਰਕਿੰਗ ਹੈ, ਇਹ ਸਾਰੇ ਜਿਹੜੇ ਨੇ ਪ੍ਰਭਾਵਿਤ ਹੋਣਗੇ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਟਰੰਪ ਕਿਸੇ ਦੀ ਗੱਲ ਸੁਣਨ ਦੇ ਮੂਡ 'ਚ ਹੈ। ਔਰ ਇਹ ਜਿਹੜਾ ਈਵਨ ਜਦੋਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵੀ ਨੈਤਨਯਾਹੂ ਆਇਆ ਹੋਇਆ, ਪਹਿਲਾ ਇਨਵਾਈਟੀ ਹੈ ਪ੍ਰੈਜ਼ੀਡੈਂਟ ਟਰੰਪ ਦਾ, ਕਿ ਵੀ ਕੀ ਗੱਲ ਗ੍ਰੇਟਰ ਇਜ਼ਰਾਈਲ ਵੱਲ ਜਾਏਗੀ ਜਾਂ ਟੂ ਨੇਸ਼ਨ ਥਿਊਰੀ। ਹਾਲਾਂਕਿ ਉਹਦੇ 'ਤੇ ਅਸੀਂ ਸਵਾਲੀਆ ਨਿਸ਼ਾਨ ਲਾਇਆ ਸੀ, ਕਿਉਂਕਿ ਉਸ ਤੋਂ ਪਹਿਲਾਂ ਟਰੰਪ ਕਹਿ ਚੁੱਕੇ ਸੀ ਕਿ ਜੀ ਇਜਿਪਟ ਔਰ ਜਾਰਡਨ ਨੂੰ ਕਿ ਜੀ ਤੁਸੀਂ ਜਿਹੜੇ 2 ਮਿਲੀਅਨ ਗਜ਼ਾ ਤੋਂ ਜਿਹੜੇ ਨੇ ਡਿਸਪਲੇਸ ਉਹਨਾਂ ਨੂੰ ਲਾਓ, ਔਰ ਉਹ ਤਾਂ ਹੁਣ ਰਬਲ ਬਣ ਚੁੱਕਿਆ ਗਜ਼ਾ। ਔਰ ਫਿਰ ਵੀ ਜਿਹਨੂੰ ਕਹਿੰਦੇ ਨੇ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਕਿ ਜਿਹੜੀ ਅਰਬ ਲੀਗ ਦੇ ਮੁਲਕਾਂ ਨੇ ਔਰ ਇਹਨਾਂ ਮੁਲਕਾਂ ਨੇ ਕਾਇਰੋ 'ਚ ਮੀਟਿੰਗ ਕਰਕੇ ਇਹਨੂੰ ਰਿਜੈਕਟ ਕਰਤਾ ਸੀ ਪ੍ਰਪੋਜ਼ਲ ਨੂੰ। ਅਤੇ ਸਾਨੂੰ ਲੱਗਦਾ ਸੀ ਕਿ ਨੈਤਨਯਾਹੂ ਦੇ ਇਸ ਆਮਦ ਦੇ ਮੌਕੇ ਮੇਬੀ, ਜਿਵੇਂ ਤੁਸੀਂ ਫੋਲੀ ਇਹੀ ਹੁੰਦੀ ਹੈ ਕਿ ਮੇਬੀ ਗੁੱਡ ਸੈਂਸ ਮੇ ਪ੍ਰੀਵੇਲ, ਪਰ ਜੋ ਉੱਥੇ ਹੋਇਆ ਜਾਂ ਜੋ ਪ੍ਰੈਸ ਕਾਨਫਰੰਸ ਦੀ ਜਿਹੜੀ ਹੈ ਪਾਰਟ ਹੈਗਾ, ਉਹਨੇ ਡੋਨਲਡ ਟਰੰਪ ਔਰ ਬੈਂਜਾਮਿਨ ਨੈਤਨਯਾਹੂ ਉਹ ਜੁਆਇੰਟ ਨਿਊਜ਼ ਕਾਨਫਰੰਸ ਜਿਹੜੀ ਹੈ ਉਹਨਾਂ ਦੀ ਹੁਣੇ ਹੀ ਖ਼ਤਮ ਹੋਈ ਹੈ। ਔਰ ਟਰੰਪ ਨੇ ਇਹ ਸੁਜੈਸਟ ਕੀਤਾ ਕਿ ਜੀ ਜਿਹੜਾ ਅਮਰੀਕਾ ਗਜ਼ਾ ਨੂੰ ਟੇਕ ਓਵਰ ਕਰ ਸਕਦਾ ਹੈ, ਕਿ ਵੀ ਅਸੀਂ ਲੈ ਲਾਂਗੇ ਐਂਡ ਡੂ ਏ ਰੀਅਲ ਜੌਬ, ਅਸੀਂ ਬਾਈ ਰਿਮੂਵਿੰਗ ਅਨਐਕਸਪਲੋਡਡ ਬੋਮਸ ਐਂਡ ਇਕਨੋਮਿਕਲੀ ਰੀਡਿਵੈਲਪਿੰਗ ਦਾ ਫਲਸਤੀਨੀਅਨ ਟੈਰੀਟਰੀ ਇਨਟੂ ਰਿਵੀਰਾ ਆਫ ਮਿਡਲ ਈਸਟ, ਯਾਨੀ ਕੰਟਰੋਲ ਹੀ ਅਮਰੀਕਾ ਨੂੰ ਫੜਾ ਦਿਓ। ਅੱਜ ਕੱਲ੍ਹ ਇਹ ਪਤਾ ਨਹੀਂ ਸੁਪਨਾ ਆਉਂਦਾ ਹੈ ਤਾਂ ਸੁਪਨੇ 'ਚ ਉੱਠ ਕੇ ਕਦੇ ਗ੍ਰੀਨਲੈਂਡ ਚੁੱਕ ਲਿਆ, ਪਨਾਮਾ ਵਾਲਿਆਂ ਨੂੰ ਧਮਕੀ, ਕੈਨੇਡਾ ਨੂੰ 51ਵਾਂ ਸੂਬਾ, ਉਹ ਕਹਿੰਦਾ ਵੀ ਗਜ਼ਾ 'ਚੋਂ ਸਾਰੇ ਨਿਕਲੋ, ਸਾਡੇ ਹਵਾਲੇ ਕਰੋ, ਅਸੀਂ ਉਹਨੂੰ ਡਿਵੈਲਪ ਕਰਦੇ। ਔਰ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਫਲਸਤੀਨੀ ਉੱਥੋਂ ਨੇ ਦੇ ਕੈਨ ਬੀ ਰੀਸੈਟਲਡ ਆਊਟਸਾਈਡ ਦਾ ਗਜ਼ਾ, ਉਹਨਾਂ ਨੂੰ ਅਸੀਂ ਹੋਰ ਕਿਤੇ ਸੈਟਲ ਹੋ ਜਾਣ, ਉਹਨਾਂ ਨੂੰ ਮਿਡਲ ਈਸਟ ਔਰ ਦੂਜਿਆਂ ਦੇ ਵਿੱਚ ਸੈਟਲ ਕਰ ਦਿਓ। ਔਰ ਇਹ ਜਿਹੜਾ ਨੈਤਨਯਾਹੂ ਹੈ ਉਹਨੇ ਇਹ ਕਿਹਾ ਜੀ ਦਿਸ ਇਜ਼ ਐਨ ਆਈਡੀਆ ਵਰਥ ਪੇਇੰਗ ਅਟੈਂਸ਼ਨ ਟੂ, ਕਿ ਵੀ ਇਸ ਵਿਚਾਰ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਇਜ਼ਰਾਈਲ ਵਿਲ ਐਂਡ ਦਾ ਵਾਰ ਬਾਈ ਵਿਨਿੰਗ ਦਾ ਵਾਰ। ਇਹਦਾ ਮਤਲਬ ਇਹ ਹੈ ਕਿ ਉੱਥੇ ਇਹ ਜਿਹੜਾ ਟੈਂਪਰੇਰੀ ਸੀਜ਼ ਫਾਇਰ ਹੈ, ਹੋਸਟੇਜ ਜਿਹੜੇ ਨੇ ਉਹ ਇੱਕ ਦੂਜੇ ਦੇ ਟਰਾਂਸਫਰ ਹੋਣ ਤੋਂ ਬਾਅਦ ਇਹ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਇਹਨੇ, ਟਰੰਪ ਨੇ ਇਹਨੂੰ ਨੈਤਨਯਾਹੂ ਨੂੰ, ਕਿ ਵੀ ਤੂੰ ਉੱਥੇ ਕੰਟੀਨਿਊ ਕਰ। ਔਰ ਇਹ ਜਿਹੜਾ ਟਰੰਪ ਆਲਸੋ ਸੈਡ ਈਰਾਨ ਕੈਨ ਨਾਟ ਹੈਵ ਏ ਨਿਊਕਲੀਅਰ ਵੈਪਨ। ਇਹਦਾ ਮਤਲਬ ਇਹ ਹੈ ਕਿ ਜਿਹੜਾ ਨੈਤਨਯਾਹੂ ਦੀ ਲਗਾਤਾਰ ਪ੍ਰੋਵੋਕੇਸ਼ਨ ਜਾਂ ਅਮਰੀਕਾ ਦੀ ਚਾਹਤ ਰਹੀ ਹੈ, ਇਹਨਾਂ ਨੇ ਹੁਣ ਈਰਾਨ ਨੂੰ ਨਿਸ਼ਾਨੇ 'ਤੇ ਲੈਣਾ। ਔਰ ਇਹ ਕਿ ਵੀ ਉਹ ਜਿਵੇਂ ਨਿਊਕਲੀਅਰ ਬਣਾ ਰਿਹਾ ਹੁੰਦਾ ਔਰ ਨੈਤਨਯਾਹੂ ਨੂੰ ਕਹਿ ਰਿਹਾ ਆਪਣੇ ਹੋਸਟ ਨੂੰ ਇਜ਼ ਦਾ ਗ੍ਰੇਟੈਸਟ ਫਰੈਂਡ ਇਜ਼ਰਾਈਲ ਹੈਜ਼ ਐਵਰ ਹੈਡ, ਕਿ ਟਰੰਪ ਇੰਨਾ ਜਿਹੜਾ ਪਿਆਰਾ ਦੋਸਤ ਹੈ ਇਜ਼ਰਾਈਲ ਦਾ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ। ਔਰ ਇਹ ਜਿਹੜਾ ਹੁਣ ਇਸ ਦੇ ਉੱਤੇ ਬਹੁਤ ਸਾਰੀ ਕੱਲ੍ਹ ਹੋਰ ਵੀ ਡੀਟੇਲ ਆਏਗੀ, ਪਰ ਇਹ ਕਿਉਂਕਿ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਹੁਣੇ ਹੀ ਮੁੱਕੀ ਹੈ। ਔਰ ਨਾਲ ਦੀ ਨਾਲ ਜਿਹੜਾ ਡੈਮੋਕ੍ਰੈਟਸ ਨੇ ਇੱਕਦਮ ਕੰਡੈਮ ਕੀਤਾ ਗਜ਼ਾ ਆਕੂਪੇਸ਼ਨ ਪਲਾਨ ਨੂੰ, ਉਹਨਾਂ ਨੇ ਇਸ ਦੇ ਉੱਤੇ ਰਿਐਕਟ ਕੀਤਾ ਕਿ ਵੀ ਇਹ ਕਿ ਅਮਰੀਕਾ ਕੰਟਰੋਲ ਕਰੇ ਗਜ਼ਾ ਨੂੰ। ਕਨੈਟੀਕਟ ਦੇ ਸੈਨੇਟਰ ਨੇ ਕ੍ਰਿਸ ਮਰਫੀ, ਉਹਨਾਂ ਨੇ ਕਿਹਾ ਹੀ ਹੈਜ਼ ਟੋਟਲੀ ਲੋਸਟ ਇਟ, ਆਈ ਹੈਵ ਨਿਊਜ਼ ਫॉर ਯੂ, ਵੀ ਆਰ ਨਾਟ ਟੇਕਿੰਗ ਓਵਰ ਗਜ਼ਾ, ਹੀ ਵੈਂਟ ਔਨ ਟੂ ਸੇ ਇਨ ਏ ਫੋਲੋ ਅਪ ਪੋਸਟ। ਔਰ ਉਹਨੇ ਕਿਹਾ ਜੀ ਇਹ ਸਾਡੇ ਹਵਾਲੇ ਕਰ ਦਿਓ। ਔਰ ਇਜ਼ਰਾਈਲ ਦਾ ਜਿਹੜਾ ਐਂਬੈਸਡਰ ਹੈ UN ਦੇ ਵਿੱਚ, ਉਹਨੇ ਕਿਹਾ ਆਈ ਡਾਊਟ ਨੈਗੋਸ਼ੀਏਸ਼ਨ ਵਿਲ ਸਕਸੀਡ, ਕਿਉਂਕਿ ਨੈਤਨਯਾਹੂ ਨੂੰ ਉਹਨੇ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਨੈਤਨਯਾਹੂ ਕਹਿ ਰਿਹਾ ਜੀ ਅਸੀਂ ਤਾਂ ਵਿਨ ਦਾ ਵਾਰ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਅਸੀਂ ਹਟਾਂਗੇ ਨਹੀਂ। ਔਰ ਇਹਦੇ ਨਾਲ ਹੀ ਰਿਲੇਟਡ ਸਾਰੀਆਂ, ਔਰ ਇਹ ਜਿਹੜਾ ਮੂਡ ਆਫ ਸਰਪ੍ਰਾਈਜ਼ ਅਮੰਗ ਗੈਦਰਡ ਮੀਡੀਆ, ਜਿਹੜੇ ਮੀਡੀਆ ਵਾਲੇ ਉੱਥੇ ਉਸ ਮੀਡੀਆ ਰੂਮ 'ਚ ਸੀ ਜਿਹਦੇ 'ਚ ਸਾਰੀ ਗੱਲਬਾਤ ਹੋਈ, ਉਹ ਵਿਚਾਰਿਆਂ ਨੂੰ ਅਜੇ ਤੱਕ ਸਮਝ ਨਹੀਂ ਆ ਰਿਹਾ ਕਿ ਅਮਰੀਕਾ ਨੇ ਕੀਤਾ ਕੀ ਹੈ। ਬਈ ਜਿਹੜੀ ਟ੍ਰੈਡੀਸ਼ਨਲ ਪੋਜੀਸ਼ਨ 70 ਸਾਲ ਤੋਂ ਸੀ, 2 ਸਟੇਟ ਫਾਰਮੂਲਾ, ਉਹਦੇ ਨਾਲ ਜਿਹੜਾ ਕੰਪਰੋਮਾਈਜ਼ ਕੀਤਾ। ਫਿਰ ਕਿੰਨੇ ਐਨਾਲਿਸਿਸ ਨੇ ਸਟਾਰਟਲਿੰਗ ਪ੍ਰਪੋਜ਼ਲ ਫਾਰ ਗਜ਼ਾ ਕੁਡ ਬਿਕਮ, ਇਹ ਜਿਹੜਾ ਟਰੰਪ ਨੇ ਜੋ ਉੱਥੇ ਲਫ਼ਜ਼ ਕਹੇ, ਔਰ ਪੀਪਲ ਜਿਹੜਾ ਹੈ ਉਹ ਇਹ ਸਾਰਾ ਹੀ ਇਸ ਤੋਂ ਇਹ ਲੱਗਦਾ ਹੈ। ਅੱਜ ਵੀ ਸਾਡੇ ਦਫ਼ਤਰ 'ਚ ਇੱਕ ਸੱਜਣ ਆਏ ਤੇ ਉਹ ਕਹਿਣ ਲੱਗੇ ਜੀ ਪ੍ਰੇ ਕਰੋ ਕਿ ਜੀ ਇਹ ਨੈਤਨਯਾਹੂ ਆਇਆ ਤੇ ਕੋਈ ਫਾਰਮੂਲਾ ਪੀਸ ਦਾ ਨਿਕਲੇ।
ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਠੀਕ ਹੈ, ਹੋਪਿੰਗ ਅਗੇਂਸਟ ਹੋਪ ਬਿਲਕੁਲ ਇਹ ਹੁੰਦਾ ਹੈ, ਪਰ ਮੈਂ ਕਿਹਾ ਵੀ ਆਸਾਰ ਲੱਗਦੇ ਨਹੀਂ ਹੈ, ਜਿਹੜਾ ਰਾਹ ਫੜਿਆ ਹੋਇਆ ਹੈ ਇਹ ਤਬਾਹੀ ਵਾਲੀ ਲਿਜਾਣ ਵਾਲਾ ਹੈ। ਸੋ ਇਹ ਆਲਰੇਡੀ ਜਿਹੜਾ ਟਰਬਲਡ ਮਿਡਲ ਈਸਟ ਹੈ, ਇਸ ਦੇ ਵਿੱਚ ਹੋਰ ਚੁਆਤੀ ਲਾਉਣ ਵਾਲਾ ਕੰਮ ਇਹ ਸਾਰੀ ਨੈਤਨਯਾਹੂ ਦੀ ਵਿਜ਼ਿਟ ਦੇ ਨਾਲ ਹੋਇਆ। ਇਹ ਹੱਲ ਵੱਲ ਗੱਲ ਨਹੀਂ ਜਾ ਰਹੀ ਕਿਸੇ ਪਾਸੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।